ਸਿੱਖ ਇਤਿਹਾਸ ਦੇ ਹਵਾਲੇ ਨਾਲ ਇੱਕ ਸੋਰਸ ਰਾਹੀਂ, ਕਿਉਂਕਿ ਜਦੋਂ ਤੁਸੀਂ ਡੇਟਸ ਦੇਖਦੇ ਹੋ ਤਾਂ ਕਈ ਵਾਰੀ ਬਹੁਤ ਉਪਰਾਮਤਾ ਹੁੰਦੀ ਹੈ। ਨਾਨਕਸ਼ਾਹੀ ਕੈਲੰਡਰ ਨੇ ਕੁਝ ਫਿਕਸ ਕੀਤਾ ਸੀ, ਉਹ ਵੀ ਅਸੀਂ ਡਿਸਟਰੋਏ ਕਰ ਲਿਆ ਤੇ ਬਹੁਤ ਵੇਰਿੰਗ ਨੇ, ਪਰ ਜੋ ਹੁਣ ਸਾਹਮਣੇ ਹੈ ਉਸ ਮੁਤਾਬਕ 1688 ਚ ਅੱਜ ਦੇ ਦਿਨ ਭੰਗਾਣੀ ਦਾ ਯੁੱਧ ਜਿਹੜਾ ਇਹ ਹੋਇਆ। ਭੰਗਾਣੀ ਦਾ ਮੈਦਾਨ ਪੌਂਟਾ ਸਾਹਿਬ ਜਿਹੜਾ ਕਿਸੇ ਵੇਲੇ ਨਾਨ ਰਿਆਸਤ ਦਾ ਹਿੱਸਾ ਸੀ, ਜਦੋਂ ਗੁਰੂ ਸਾਹਿਬ ਨੇ ਪੌਂਟੇ ਦੀ ਨੀਂਹ ਰੱਖੀ, ਪੌਂ ਟਿਕਾ ਜਿੱਥੇ ਪੈਰ ਟਿਕਿਆ ਗੁਰੂ ਸਾਹਿਬ ਲਗਭਗ 2.5 ਪੌਣੇ 3 ਸਾਲ ਰਹੇ ਜੀ। ਔਰ ਇਹ ਉਹ ਪੀਰੀਅਡ ਸੀ ਜਦੋਂ 22 ਧਾਰ ਦੇ ਪਹਾੜੀ ਰਾਜੇ ਜਿਹੜੇ ਕਿ ਹੌਲੀ ਹੌਲੀ ਜਦੋਂ ਗੁਰੂ ਸਾਹਿਬ ਦੀ ਤਾਕਤ ਵੱਧ ਰਹੀ ਸੀ, ਅਨੰਦਪੁਰ ਸਾਹਿਬ ਸਿੱਖ ਇਕੱਠੇ ਹੋ ਰਹੇ ਸੀ। ਹਾਲਾਂ ਉਦੋਂ ਜੇ ਅੰਮ੍ਰਿਤ ਛਕਾ ਕੇ ਖਾਲਸਾ ਪੰਜ ਕਕਾਰੀ ਰੂਪ ਚ ਨਹੀਂ ਸੀ ਆਇਆ, ਪਰ ਗੁਰੂ ਦਰਬਾਰ ਦੀ ਆਨ ਸ਼ਾਨ, 10ਵੇਂ ਪਾਤਸ਼ਾਹ ਦੀ ਨਿਡਰਤਾ ਔਰ ਉਹਨਾਂ ਦਾ ਜਿਹੜਾ ਓਵਰਆਲ ਜਾਓ ਜਲਾਲ ਸੀ, ਉਹਦੇ ਤੋਂ ਉਹੀ ਭੀਮ ਚੰਦ ਜਿਹਦੇ ਵਡੇਰੇ ਨੇ ਕਦੇ ਸੱਦ ਕੇ 6ਵੇਂ ਪਾਤਸ਼ਾਹ ਨੂੰ ਉੱਥੇ ਜਿਹੜਾ ਉਹ ਸ਼ਹਿਰ ਵਸਾਉਣ ਲਈ ਕਿਹਾ ਸੀ, ਉਹੀ ਉਹਨਾਂ ਤੋਂ ਖੌਫਜ਼ਦਾ ਹੋਇਆ। ਫਿਰ ਇਹ ਨਿੱਕੇ ਨਿੱਕੇ ਪਹਾੜੀ ਰਾਜੇ, 22 ਧਾਰ ਦਾ ਮਤਲਬ ਹੀ ਹੈ ਕਿ 22 ਧਾਰਾਂ ਪਾਣੀ ਦੇ ਸਟਰੀਮ ਨੂੰ ਕਹਿੰਦੇ ਨੇ। 22 ਰਾਜੇ ਨਿੱਕੇ ਨਿੱਕੇ, ਕੋਈ ਬਿਲਾਸਪੁਰ ਹੈ, ਕਹਿਲੂਰ, ਕੋਈ ਨਦੌਣ ਹੈ, ਕੋਈ ਕਾਂਗੜ ਹੈ, ਕੋਈ ਨਾਲਾਗੜ੍ਹ ਹੈ, ਕੋਈ ਹੰਡੂਰ ਹੈ, ਕੋਈ ਗੜਵਾਲ ਹੈ, ਕੋਈ ਨਾਨ ਹੈ, ਇਸ ਕਿਸਮ ਮੰਡੀ ਹੈ, ਇਹ ਸਾਰੇ ਇੱਦਾਂ ਦੇ ਰਾਜੇ। ਸੋ ਉਹਨਾਂ ਨੇ ਫਿਰ ਫੈਸਲਾ ਕੀਤਾ, ਕਹਾਣੀ ਲੰਬੀ ਚੌੜੀ ਹੈ ਕਿ ਵੀ ਕੀ ਕੀ ਕਾਰਨ ਸੀ ਟਕਰਾਅ ਦੇ, ਪਰ ਉਹਨਾਂ ਨੇ ਫੈਸਲਾ ਕੀਤਾ, ਇਕੱਠੇ ਗੜਵਾਲ 'ਚ ਹੋਏ, ਉੱਥੇ ਕੋਈ ਵਿਆਹ ਦਾ ਓਕੇਜਨ ਤੇ ਸਾਰੇ ਉਹਨਾਂ ਦੀਆਂ ਫੌਜਾਂ ਵੀ ਨਾਲ ਲੈ ਆਏ। ਤਾਂ ਉਹਨਾਂ ਨੇ ਕਿਹਾ ਜੀ ਇਹ ਫਾਸਲਾ ਵੱਢੋ ਗੁਰੂ ਤੇ ਸਿੱਖਾਂ ਦਾ, ਔਰ ਵਾਪਸੀ ਤੇ ਮੁੜਦਿਆਂ ਉਹਨਾਂ ਨੇ ਜਿਹੜਾ ਉਸ ਪੌਂਟਾ ਸਾਹਿਬ ਹਮਲਾ ਕਰਨ ਦਾ ਮਨ ਬਣਾਇਆ। ਗੁਰੂ ਸਾਹਿਬ ਨੇ ਵੀ ਜੰਗੀ ਐਂਗਲ ਤੋਂ ਦੇਖਦੇ ਆ ਕਿ ਵੀ ਉੱਥੇ ਡਿਫੈਂਡ ਨਹੀਂ ਕੀਤਾ ਜਾ ਸਕੇਗਾ, ਉਹਨਾਂ ਨੇ ਅੱਗੇ ਆ ਕੇ ਇੱਕ ਐਸੀ ਸਟ੍ਰੈਟਜਿਕ ਥਾਂ ਚੁਣੀ ਜਿੱਥੇ ਤੁਸੀਂ ਥੋੜੀ ਗਿਣਤੀ ਦੇ ਨਾਲ ਵੀ ਵੱਡੀ ਫੌਜ ਦਾ ਮੁਕਾਬਲਾ ਕਰ ਸਕਦੇ ਹੋ। ਗੁਰੂ ਸਾਹਿਬ ਭਰ ਜਵਾਨੀ 'ਚ ਸੀ, 21 ਸਾਲ ਦੇ ਕਰੀਬ ਉਹਨਾਂ ਦੀ ਉਮਰ ਸੀ, ਔਰ ਉਸ ਦੌਰ ਦੇ ਵਿੱਚ ਉਹਨਾਂ ਨੇ ਜਿਸ ਤਰੀਕੇ ਨਾਲ ਸਿੱਖਾਂ ਨੇ 22 ਧਾਰ ਦੇ ਪਹਾੜੀ ਰਾਜੇ, ਜਿਹਦੇ 'ਚ ਉਹਨਾਂ ਨੇ ਆਪਣੇ ਨਾਲ 4 ਪਠਾਨ ਵੀ ਰਲਾ ਲਏ, ਪਠਾਨ ਲੀਡਰ ਜਿਨ੍ਹਾਂ ਕੋਲ 100 ਜਿਨ੍ਹਾਂ ਦੇ ਜਥੇ 'ਚ ਪਠਾਨ ਸੀ, ਔਰ ਇਹ ਉਹ 500 ਪਠਾਨ ਸੀ ਜਿਹੜੇ ਪੀਰ ਬੁੱਧੂ ਸ਼ਾਹ ਸਢੌਰਾ ਦੇ ਕਹਿਣ ਤੇ 10ਵੇਂ ਪਾਤਸ਼ਾਹ ਨੇ ਤਨਖਾਹੀਏ ਰੱਖੇ ਸੀ। ਤੇ ਉਹ ਪਹਾੜੀ ਰਾਜਿਆਂ ਨੇ ਉਹਨਾਂ ਨੂੰ ਕਿਹਾ ਕਿ ਵੀ ਆ ਜਾਓ ਸਾਡੇ ਨਾਲ, ਤੁਸੀਂ ਫਿਰ ਲੁੱਟ ਲਓ। 5 ਰੱਖੇ ਸੀ, 500। ਇੱਕ ਜਿਹੜਾ ਸੀ ਉਹਨੇ ਕਿਹਾ ਜੀ ਨਹੀਂ, ਜਦੋਂ ਸਾਨੂੰ ਫੌਜ ਚੋਂ ਕੱਢਿਆ ਸੀ ਔਰੰਗਜ਼ੇਬ ਨੇ, ਕਿਸੇ ਨੇ ਸਾਨੂੰ ਜਿਹੜਾ ਉਹ ਠਾਰ ਨਹੀਂ ਦਿੱਤੀ, ਔਰ ਇਹ ਗੁਰੂ ਸਾਹਿਬ ਦਾ ਅਸੀਂ ਲੂਣ ਖਾਧਾ, ਇਹਨਾਂ ਨੇ ਸਾਨੂੰ ਤਨਖਾਹਾਂ ਦੇ ਉੱਤੇ ਰੱਖਿਆ, ਮੈਂ ਧੋਖਾ ਨਹੀਂ ਕਰ। ਸੋ ਉਹ 100 ਪਠਾਨ ਗੁਰੂ ਸਾਹਿਬ ਦੇ ਨਾਲ ਰਹੇ ਤੇ 22 ਧਾਰ ਦੇ ਪਹਾੜੀ ਰਾਜਿਆਂ ਨੇ ਉਸੇ ਵੀ ਇਹ ਕੀ ਹੈ, ਇਹਨਾਂ ਦੇ ਕੋਲ ਕੀ ਹੈ, ਕੁਝ ਵੀ ਨਹੀਂ ਹੈ, ਅਸੀਂ ਟ੍ਰੇਨਡ ਸਾਡੇ ਸੋਲਜਰ ਨੇ। ਸੋ ਇਹ ਜਿਹੜਾ ਭੰਗਾਣੀ ਦਾ ਯੁੱਧ ਹੈ, ਔਰ ਮੈਂ ਬਹੁਤ ਵਾਰੀ ਸਿੱਖਾਂ ਮੁਸਲਮਾਨਾਂ ਦੀ ਹੋਸਟਿਲਿਟੀ ਦੀ ਗੱਲ ਹੁੰਦੀ ਹੈ ਤਾਂ ਮੈਂ ਇਹ ਕਹਿੰਦਾ ਕਿ ਵੀ ਜਿਹੜੀ ਪਹਿਲੀ ਜੰਗ 10ਵੇਂ ਪਾਤਸ਼ਾਹ ਨੇ ਆਪਣੇ ਜੀਵਨ ਦੀ ਲੜੀ, ਉਹਦੇ 'ਚ ਤਾਂ ਸਿੱਖਾਂ ਮੁਸਲਮਾਨਾਂ ਦਾ ਖੂਨ, ਔਰ ਪੀਰ ਬੁੱਧੂ ਸ਼ਾਹ ਨੂੰ ਜਦੋਂ ਪਤਾ ਲੱਗਾ ਕਿ ਉਹਦੀ ਰਿਕਮੈਂਡੇਸ਼ਨ ਵਾਲੇ 400 ਪਠਾਨ ਜਾ ਰਲੇ ਨੇ ਪਹਾੜੀਆਂ ਨਾਲ, ਉਹ ਆਪਣੇ ਪੁੱਤਰਾਂ ਨੂੰ ਤੇ 700 ਮੁਰੀਦਾਂ ਨੂੰ ਲੈ ਕੇ, ਜਿਹੜੇ ਜ਼ਾਹਰ ਹੈ ਮੁਰੀਦ ਮੁਸਲਮਾਨ ਸਨ, ਉਹ ਭੰਗਾਣੀ ਦੇ ਮੈਦਾਨ 'ਚ ਆਇਆ, ਲੜੇ ਉਹ ਗੁਰੂ ਸਾਹਿਬ ਦੇ ਵੱਲੋਂ ਹੋ ਕੇ ਦੂਜਿਆਂ ਦੇ ਨਾਲ। ਉਹਦੇ 3 ਪੁੱਤਰ ਸ਼ਹੀਦ ਹੋਏ, 200-300 ਮੁਰੀਦ ਸ਼ਹੀਦ ਹੋਏ, ਬਹੁਤ ਸਾਰੇ ਸਿੱਖ ਸ਼ਹੀਦ ਹੋਏ। ਲੇਕਿਨ 10ਵੇਂ ਪਾਤਸ਼ਾਹ ਨੇ ਉਸ ਯੁੱਧ ਦੇ ਵਿੱਚ ਜਿਹੜੇ ਯੁੱਧ ਕਲਾ ਔਰ ਜਿਵੇਂ ਸਿੱਖਾਂ ਨੇ ਬਹਾਦਰੀ ਦੇ ਨਾਲ ਟਾਕਰਾ ਕੀਤਾ, ਔਰ ਉਹ ਇੱਕ ਇਤਿਹਾਸ ਦਾ ਇੱਕ ਬੜਾ ਯੂਨੀਕ ਵਾਕਿਆ ਹੈ। ਸੋ ਪਹਿਲੀ ਜੰਗ ਦੇ ਵਿੱਚ ਇੱਧਰ ਸਿੱਖਾਂ ਤੇ ਮੁਸਲਮਾਨਾਂ ਦਾ ਖੂਨ ਸਾਂਝਾ ਡੁੱਲਦਾ ਤੇ ਉਧਰ 22 ਧਾਰ ਦੇ ਪਹਾੜੀ ਰਾਜੇ ਨੇ, ਜਿਹਨਾਂ ਚੰਦੂ ਗੰਗੂ ਦੀ ਗੱਲ ਹੁੰਦੀ ਹੈ, ਉਸ ਵਿਚਾਰਧਾਰਾ ਵਾਲੇ। ਸੋ ਇਹ ਅੱਜ ਦੇ ਦਿਨ ਯੁੱਧ ਹੋਇਆ। 1887 ਚ ਠਾਕਰ ਸਿੰਘ ਸੰਧਾਵਾਲੀਆ ਜਿਹੜੇ ਕਿ ਸਿੰਘ ਸਭਾ ਲਹਿਰ ਦੇ ਫਾਊਂਡਰ ਸੀ, ਕਜ਼ਨ ਸੀ ਮਹਾਰਾਜਾ ਦਲੀਪ ਸਿੰਘ ਦੇ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਸਭ ਤੋਂ ਪਹਿਲਾਂ ਇੰਗਲੈਂਡ ਗਏ। ਦਲੀਪ ਸਿੰਘ ਨੂੰ ਸਿੱਖੀ ਵੱਲ ਪ੍ਰੇਰਿਤ ਕਰਨ 'ਚ ਵੀ ਉਹਨਾਂ ਦਾ ਰੋਲ ਸੀ। ਫਿਰ ਦਲੀਪ ਸਿੰਘ ਦੇ ਅੰਦਰ ਆਜ਼ਾਦੀ ਦੀ ਉਹ ਜਿਹੜੀ ਰੁਮਕ ਚਮਕ ਪੈਦਾ ਕਰਨੀ, ਫਿਰ ਉਹਨਾਂ ਨੂੰ ਹੀ ਉਹ ਪ੍ਰਾਈਮ ਮਿਨਿਸਟਰ ਬਣਾ ਕੇ ਠਾਕਰ ਸਿੰਘ ਸੰਧਾਵਾਲੀਆ ਨੂੰ ਦਲੀਪ ਸਿੰਘ ਨੇ ਫੈਸਲਾ ਕੀਤਾ ਕਿ ਆਜ਼ਾਦੀ ਦੀ ਲੜਾਈ ਲੜਨੀ ਹੈ। ਤੇ ਪੌਂਡੀਚੇਰੀ ਦੇ ਵਿੱਚ ਇਹਨਾਂ ਦਾ ਨਿਵਾਸ ਸੀ। ਪੌਂਡੀਚੇਰੀ ਅੰਗਰੇਜ਼ਾਂ ਉਹਨਾਂ ਦੇ ਫ੍ਰੈਂਚ ਦੇ ਥੱਲੇ ਸੀ, ਪਰ ਬ੍ਰਿਟਿਸ਼ ਇੰਟੈਲੀਜੈਂਸ ਉੱਥੋਂ ਤੱਕ ਵੀ ਪਹੁੰਚ ਗਈ। ਔਰ ਮੈਨੂੰ ਕਦੇ ਸ਼ੱਕ ਨਹੀਂ ਹੁੰਦਾ ਵੀ ਇਹ ਨੈਚੁਰਲ ਡੈਥਸ ਨਹੀਂ ਹੁੰਦੀਆਂ ਜਦੋਂ ਇਸ ਕਿਸਮ ਦੀਆਂ ਨੇ। ਪੌਂਡੀਚੇਰੀ ਦੇ ਵਿੱਚ ਹੀ ਅੱਜ ਦੇ ਦਿਨ ਠਾਕਰ ਸਿੰਘ ਸੰਧਾਵਾਲੀਆ ਦੀ ਮੌਤ ਹੋਈ। ਵਰਲਡ ਹਿਸਟਰੀ ਦੇ ਹਵਾਲੇ ਨਾਲ
ਕੋਲੰਬਸ ਜਿਹੜਾ ਆਪਣੀ ਚੌਥੀ ਤੇ ਅਖੀਰਲੀ ਜਿਹੜੀ ਸਮੁੰਦਰੀ ਯਾਤਰਾ ਉਹਦੇ ਤੇ ਕੋਸਟਾ ਰੀਕਾ ਪਹੁੰਚਿਆ 1502 ਦੇ ਵਿੱਚ। 1759 ਦੇ ਵਿੱਚ ਕਿਊਬੈਕ ਦੀ ਲੜਾਈ ਦਾ ਖਾਤਮਾ ਹੋਇਆ ਔਰ ਫਰਾਂਸ ਦੀਆਂ ਫੌਜਾਂ ਨੇ ਸਰੈਂਡਰ ਕਰ ਦਿੱਤਾ। ਕਿਊਬੈਕ ਬ੍ਰਿਟਿਸ਼ ਕੈਨੇਡਾ ਦਾ ਹਿੱਸਾ ਬਣ ਗਿਆ। 1769 ਜੌਨ ਹੈਰਿਸ ਨੇ ਪਹਿਲੀ ਸਪਾਈਨੈਟ ਪਿਆਨੋ, ਅਮਰੀਕਨ ਸੀ, ਉਹਨੇ ਬਣਾਈ। 1793 ਚ ਵਾਸ਼ਿੰਗਟਨ DC ਜਿੱਥੇ ਅੱਜ ਕੈਪੀਟਲ ਹੈ, ਮੈਰੀਲੈਂਡ ਤੋਂ ਥਾਂ ਉਹਨਾਂ ਨੇ ਦਿੱਤੀ ਤੇ ਇੱਥੇ ਅਸੀਂ ਫਾਊਂਡੇਸ਼ਨ ਸਟੋਨ ਕਹਿੰਦੇ ਆ, ਅਮਰੀਕਨ ਅੰਗਰੇਜ਼ੀ ਚ ਕਾਰਨਰ ਸਟੋਨ ਕਹਿੰਦੇ ਨੇ ਜੀ, ਨੀਂਹ ਪੱਥਰ ਰੱਖਿਆ। 1842 ਚ ਪਹਿਲੀ ਐਡੀਸ਼ਨ ਪਿਟਸਬਰਗ ਦੀ ਪੋਸਟ ਗੈਜ਼ਟ ਦੀ ਪਬਲਿਸ਼ ਹੋਈ। 1851 ਚ ਨਿਊਯਾਰਕ ਟਾਈਮਸ ਜਿਹੜੀ ਇੱਥੋਂ ਛਪਦੀ ਹੈ ਨਿਊਯਾਰਕ ਤੋਂ, ਉਸ ਦੀ ਪਬਲੀਕੇਸ਼ਨ ਸ਼ੁਰੂ ਹੋਈ ਔਰ ਉਹਦੀ ਕੀਮਤ ਸੀ 2 ਸੈਂਟ ਦੀ ਇੱਕ ਕਾਪੀ। 1911 ਚ ਬ੍ਰਿਟਨ ਨੇ ਪਹਿਲਾ ਟਵਿਨ ਇੰਜਨ 에ਅਰਪਲੇਨ ਜਿਹੜਾ ਉਹ ਟੈਸਟ ਕੀਤਾ। 1914 ਚ ਆਇਰਿਸ਼ ਹੋਮ ਰੂਲ ਬਿੱਲ ਜਿਹੜਾ ਹੈ ਉਸ ਨੂੰ ਬ੍ਰਿਟਿਸ਼ ਪਾਰਲੀਮੈਂਟ ਨੇ ਔਰ ਲੀਗ ਆਫ ਨੇਸ਼ਨਸ ਨੇ ਉਹਨੂੰ ਐਕਸੈਪਟ ਕੀਤਾ। 1960 ਦੇ ਵਿੱਚ ਕੈਸਟਰੋ ਜਿਹਨੇ ਕਿਊਬਾ ਦੇ ਵਿੱਚ ਰੈਵੋਲੂਸ਼ਨ ਲਿਆਂਦਾ, ਚੇਂਜ ਲਿਆਂਦੀ, ਉਹ ਪਹਿਲੀ ਵਾਰ ਨਿਊਯਾਰਕ ਦੇ ਵਿੱਚ ਆਇਆ ਯੂਨਾਈਟਿਡ ਨੇਸ਼ਨਸ ਦੇ ਸੈਸ਼ਨ 'ਚ ਸ਼ਾਮਲ ਹੋਣ ਲਈ 1960 ਚ। 1998 ਦੇ ਵਿੱਚ ਏਡਜ਼ ਬਿਮਾਰੀ ਜਿਹਨੇ ਉਦੋਂ ਤੱਕ ਕਾਫੀ ਮੌਤਾਂ ਵੀ ਔਰ ਲੋਕਾਂ 'ਚ ਖੌਫ ਸੀ, ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ AZT ਜਿਹੜੀ ਅੱਜ ਵੀ ਬੜੀ ਇਫੈਕਟਿਵ ਡਰੱਗ ਹੈ ਏਡਜ਼ ਦੀ, ਇਹਨੂੰ ਅਪਰੂਵ ਕੀਤਾ ਔਰ 2014 ਚ ਸਕਾਟਲੈਂਡ ਦੇ ਲੋਕਾਂ ਨੇ ਅੱਜ ਦੇ ਦਿਨ ਰੈਫਰੈਂਡਮ ਕੀਤਾ ਔਰ ਉਸ ਰੈਫਰੈਂਡਮ 'ਚ ਉਹਨਾਂ ਨੇ ਇੰਗਲੈਂਡ ਦੇ ਨਾਲ ਰਹਿਣ ਦਾ ਫੈਸਲਾ ਕੀਤਾ ਔਰ ਉਸ ਤੋਂ ਬਾਅਦ ਪਾਰਲੀਮੈਂਟ ਦੀਆਂ ਚੋਣਾਂ 'ਚ ਬੜੀ ਐਬਸੋਲੂਟ ਵਿਕਟਰੀ, ਆਲਮੋਸਟ 3 ਸੀਟਾਂ ਛੱਡ ਕੇ ਸਾਰੀਆਂ ਪਾਰਲੀਮੈਂਟ ਦੀਆਂ ਸੀਟਾਂ ਸਕਾਟਿਸ਼ ਨੈਸ਼ਨਲਿਸਟ ਪਾਰਟੀ ਨੇ ਜਿੱਤ ਲਈਆਂ। ਇਹ ਵਰਲਡ ਹਿਸਟਰੀ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਵਿਚਾਰ ਲਈ ਭਾਈ ਗੁਰਦਾਸ ਜੀ ਦੇ ਕਵਿਤ ਨੰਬਰ 98 ਨੂੰ ਅਸੀਂ ਚੁਣਿਆ। ਤੁਸੀਂ ਵੈਸੇ ਅੱਜ ਕਾਫੀ ਨਹੀਂ ਪੀਤੀ ਲੱਗਦੀ और ये कविता है, एक ब्रह्मांड के बिथार की अपार कथा, कोट ब्रह्मांड को नायक कैसे जानिए, कट कट अंतर और सर्व निरंतर है, सूक्ष्म स्थूल मूल कैसे पहचानिए, निर्गुण अदृष्ट सृष्ट में नाना प्रकार, अलख लख्यो न जाए, कैसे उर आनिए, सत रूप सत नाम सतगुर ज्ञान ध्यान, पूਰਨ ब्रह्म ਸਰਬਾਤਮ ਕੈ ਮਾਨੀਏ ਜੀ। ਕਿ ਉਹ ਅਕਾਲ ਪੁਰਖ ਜਿਸ ਦਾ ਇਹ ਬ੍ਰਹਿਮੰਡ ਜਿਹਦੇ ਚ ਅਸੀਂ ਧਰਤੀ ਤੇ ਆ, ਤਾਰੇ ਸਿਆਰੇ, ਸਾਨੂੰ ਅਜੇ ਇਹਦੀ ਹਕੀਕਤ ਦਾ ਵੀ ਨਹੀਂ ਪਤਾ, ਇਸ ਬ੍ਰਹਿਮੰਡ ਦੇ ਵਿਸਥਾਰ ਨੂੰ ਵੀ ਅਸੀਂ ਨਹੀਂ ਜਾਣਦੇ। ਏਕ ਬ੍ਰਹਿਮੰਡ ਕੇ ਵਿਥਾਰ ਕੀ ਅਪਾਰ ਕਥਾ, ਇਹਦੀ ਕਹਾਣੀ ਵੀ ਇੱਕ ਬ੍ਰਹਿਮੰਡ ਦੀ ਜਿਹੜੀ ਹੈ ਉਹ ਅਪਾਰ ਹੈ, ਜਿਹਨੂੰ ਡਿਸਕ੍ਰਾਈਬ ਨਾ ਕੀਤਾ ਜਾ ਸਕਦਾ ਹੋਏ। ਕੋਟ ਬ੍ਰਹਿਮੰਡ ਕੋ ਨਾਇਕ ਕੈਸੇ ਜਾਨੀਏ, ਉਸ ਨਿਰੰਕਾਰ ਨੇ ਕੋਈ ਇੱਕ ਬ੍ਰਹਿਮੰਡ ਤਾਂ ਨਹੀਂ ਬਣਾਇਆ, ਕਰੋੜਾਂ ਬ੍ਰਹਿਮੰਡਾਂ ਦਾ ਜਿਹੜਾ ਮਾਲਕ ਹੈ ਉਸ ਦੀ ਅਪਰ ਅਪਾਰ ਲੀਲਾ ਨੂੰ ਅਸੀਂ ਕਿਵੇਂ ਸਮਝ ਸਕਾਂਗੇ, ਕਿਵੇਂ ਜਾਣ ਸਕਦੇ ਹਾਂ। ਘਟ ਘਟ ਅੰਤਰ ਸਰਬ ਨਿਰੰਤਰ ਹੈ, ਕਿ ਉਹ ਹਰ ਇੱਕ ਦੇ ਅੰਦਰ ਹੈ, ਹਰ ਘਟ ਦਿਲ ਨੂੰ ਕਹਿੰਦੇ ਨੇ ਜੀ, ਔਰ ਸਾਰੇ ਪਾਸੇ ਮੌਜੂਦ ਹੈ। ਸੂਖਮ ਸਥੂਲ ਉਸ ਦਾ ਇੱਕ ਸੂਖਮ ਰੂਪ ਹੈ ਜਿਹੜਾ ਬਹੁਤ ਨਾ ਦੇਖਿਆ ਜਾ ਸਕਣ ਵਾਲਾ, ਜਿਸ ਨੂੰ ਅਸੀਂ ਮਾਈਕਰੋਸਕੋਪਿਕ ਕਹਾਂਗੇ। ਮੂਲ ਕੈਸੇ ਪਹਿਚਾਨੀਏ, ਇੱਕ ਸੂਖਮ ਹੈ, ਇੱਕ ਸਥੂਲ ਹੈ, ਇੱਕ ਛੋਟਾ ਹੈ, ਇੱਕ ਵੱਡਾ ਹੈ, ਤੇ ਜੇ ਉਹਦੇ ਇੰਨੇ ਦੋਵੇਂ ਹੀ ਡਾਈਵਰਸ ਰੂਪ ਨੇ ਤਾਂ ਉਸ ਦੀ ਜੜ ਨੂੰ, ਮੂਲ ਨੂੰ ਅਸੀਂ ਕਿਵੇਂ ਜਾਣ ਸਕਦੇ ਹਾਂ, ਕਿਵੇਂ ਪਛਾਣ ਸਕਦੇ ਹਾਂ। ਨਿਰਗੁਣ ਅਦ੍ਰਿਸ਼ਟ, ਉਹਦਾ ਇੱਕ ਰੂਪ ਨਿਰਗੁਣ ਹੈ ਜਿਹੜਾ ਦਿਸਦਾ ਨਹੀਂ ਹੈ, ਅਦ੍ਰਿਸ਼ਟ ਹੈ। ਸ੍ਰਿਸ਼ਟ ਮੈਂ ਨਾਨਾ ਪ੍ਰਕਾਰ, ਜਿਹੜਾ ਦਿਸ ਰਿਹਾ ਦੁਨੀਆ ਦੇ ਵਿੱਚ ਉਸ ਦੇ ਕਈ ਪ੍ਰਕਾਰ ਨੇ। ਜਦੋਂ ਅਸੀਂ ਕਹਿੰਦੇ ਹਾਂ ਸਹਿਸ ਤਵ ਨੈਣ, ਨਨਾ ਨੈਣ ਹੈ ਤੋਹੇ ਕੋ, ਸਹਿਸ ਮੂਰਤ ਨਨਾ ਏਕ ਤੋਹੀ, ਏਕ ਪਦ ਬਿਮਲ ਨਨ ਗਦ, ਏਕ ਪਦ ਗੰਧ ਬਿਨ ਬਿਮਲ। ਇਹ ਸਾਰੇ ਨਾ ਉਹਦੇ ਪੈਰ ਇੱਕ ਹੈ, ਅਨੇਕਾਂ ਨੇ, ਉਸ ਦੇ ਵਿੱਚ ਕਿੰਨੀਆਂ ਖੁਸ਼ਬੂਆਂ ਨੇ, ਕਿੰਨੇ ਉਸ ਦੀਆਂ ਅੱਖਾਂ ਨੇ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਤੇ ਇੱਥੇ ਭਾਈ ਸਾਹਿਬ ਕਹਿੰਦੇ ਨੇ ਸ੍ਰਿਸ਼ਟ ਮੈਂ ਨਾਨਾ ਪ੍ਰਕਾਰ, ਕਈ ਰੰਗ ਦੇ, ਕਈ ਪ੍ਰਕਾਰ ਦੇ ਨਾਲ ਉਹ ਸ੍ਰਿਸ਼ਟ ਦੇ ਵਿੱਚ ਬੈਠਾ। ਕੇਤੀਆਂ ਖਾਣੀ, ਕੇਤੀਆਂ ਬਾਣੀ, ਕੇਤੇ ਪਾਤ ਨਿਰੰਤ, ਕਿੰਨੀਆਂ ਫਾਰਮਸ ਆਫ ਲਾਈਫ ਨੇ, ਕਿੰਨੀਆਂ ਲੈਂਗੁਏਜਸ ਨੇ ਜੀ। ਅਲਖ ਲਖਿਓ ਨਾ ਜਾਏ, ਕੈਸੇ ਉਰ ਆਨੀ ਹੈ, ਜਿਹੜਾ ਇੰਨਾ ਵਿਸ਼ਾਲ ਹੈ, ਅਲਖ ਹੈ,
ਲਖਿਆ ਹੀ ਨਹੀਂ ਜਾ ਸਕਦਾ। ਉਹਨੂੰ ਦਿਲ ਦੇ ਵਿੱਚ ਤੁਸੀਂ ਕਹੋ ਜੀ ਅਸੀਂ ਉਹਨੂੰ ਡਿਸਕ੍ਰਾਈਬ ਕਰਨਾ, ਉਹਨੂੰ ਤੁਸੀਂ ਨਹੀਂ ਕਰ ਸਕਦੇ। ਫਿਰ ਕਰ ਕੀ ਸਕਦੇ ਹੋ? ਸਤ ਰੂਪ, ਸਤ ਨਾਮ, ਸਤ ਗੁਰ, ਗਿਆਨ ਧਿਆਨ। ਜੀ ਉਹਦਾ ਅੰਤ ਪਾਉਣ ਦੀ ਕੋਸ਼ਿਸ਼ ਨਾ ਕਰੋ, ਅੰਤ ਜਾਣਨ ਦੀ ਕੋਸ਼ਿਸ਼ ਨਾ ਕਰੋ। ਉਹ ਸਤ ਰੂਪ ਹੈ, ਟਰੂਥਫੁਲ ਹੈ, ਉਹਦਾ ਨਾਂ ਸੱਚਾ ਹੈ। ਸਤਿਗੁਰ ਗਿਆਨ ਧਿਆਨ, ਉਹ ਸਤਿਗੁਰੂ ਹੀ ਤੁਹਾਡੇ ਧਿਆਨ 'ਚ ਹੋਣ, ਤੁਹਾਡੇ ਗਿਆਨ 'ਚ ਹੋਣ। ਪੂਰਨ ਬ੍ਰਹਮ ਸਰਬਾਤਮ ਕਹਿ ਮਾਨੀਏ, ਅਸੀਂ ਇਹ ਮੰਨੀਏ ਕਿ ਉਹ ਪੂਰਨ ਪੁਰਖ ਪਾਰ ਬ੍ਰਹਮ ਹਰ ਇੱਕ ਦੇ ਵਿੱਚ ਵਸਿਆ ਹੈ, ਔਰ ਉਸ ਵਸੇ ਹੋਏ ਨਿਰੰਕਾਰ ਨੂੰ ਪਿਆਰ ਕਰੀਏ ਔਰ ਹਮੇਸ਼ਾ ਇਸ ਭਾਵ 'ਚ ਰਹੀਏ, ਵਾਹ ਵਾਹ ਵਾਹ। ਵਾਹਿਗੁਰੂ ਦਾ ਮਤਲਬ ਹੀ ਹੈ ਵੰਡਰਫੁਲ ਗॉड, ਵਾਹ ਵਾਹ। ਤੇ ਉਸ ਵਾਹ ਵਾਹ ਦੇ ਆਨੰਦ 'ਚ ਰਹੀਏ ਤੇ ਅੰਬ ਖਾਈਏ, ਅੰਬ ਦੇ ਬੂਟੇ ਨਾ ਗਿਣੀਏ। ਇਹ ਮਤਲਬ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅਸੀਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਬੁਲਾ ਦਿਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।